ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜ ਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 1 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨ ਰੀਨਿਊਅਲਸ ਦਾ ਵਕਤ ਚੱਲ ਰਿਹਾ ਹੈ। ਇਸ ਦੇ ਨਾਲ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚੱਲਦੇ, ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੀਆਂ, ਉਸ ਦੇ ਲਈ ਸੰਪਰਕ ਕਰੋ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਿਸੇ ਵੀ ਤਰੀਕੇ ਦੇ ਬਿਜ਼ਨਸ ਦੇ ਲਈ ਇੰਸ਼ੋਰੈਂਸ ਕਰਵਾਉਣੀ ਹੈ, ਸੰਪਰਕ 4082722500। ਟੇਰਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨ 415-909-0503 ਦੇ ਉੱਤੇ। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਮਨਜੀਤ ਸਿੰਘ AB ਟਰੱਕ ਡਰਾਈਵਿੰਗ ਸਕੂਲ ਸੈਨ ਹੋਜ਼ੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਦੱਸਿਆ ਸੀ ਕਿ ਜਾਪਾਨ ਦੇ ਵਿੱਚ ਇੱਕ ਬਹੁਤ ਹੀ ਪਾਵਰਫੁਲ ਭੂਚਾਲ ਆਇਆ ਸੀ 7.5 ਮੈਗਨੀਚਿਊਡ ਦੇ ਕਰੀਬ। ਉਸ ਟਾਈਮ ਦੇ ਉੱਤੇ ਜਦੋਂ ਤੁਹਾਡੇ ਨਾਲ ਖਬਰਾਂ ਆਪਾਂ ਸਾਂਝੀਆਂ ਕਰ ਰਹੇ ਸੀ, ਜਾਪਾਨ ਦੀ ਸਰਕਾਰ ਨੇ ਸੁਨਾਮੀ ਵਾਰਨਿੰਗ ਇਸ਼ੂ ਕੀਤੀ ਸੀ, ਬਾਅਦ ਦੇ ਵਿੱਚ ਉਸ ਨੂੰ ਕੈਂਸਲ ਕਰ ਦਿੱਤਾ ਸੀ। ਸੋ ਹੁਣ ਤੱਕ 6 ਲੋਕਾਂ ਦੀ ਮੌਤ ਕਨਫਰਮ ਹੋ ਚੁੱਕੀ ਆ। 31 ਤੋਂ ਵੱਧ ਜਿਹੜੇ ਭੂਚਾਲ ਆ ਉਹ ਅੱਜ ਉੱਥੇ ਆ ਚੁੱਕੇ ਆ। 100 ਘਰ ਤੇ ਸ਼ਾਪਸ ਜਿਹੜੀਆਂ ਆ ਉਹ ਬਰਨ ਡਾਊਨ ਹੋ ਗਈਆਂ, ਅੱਗ ਦੇ ਨਾਲ ਸੜ ਕੇ ਸਵਾਹ ਹੋ ਗਈਆਂ ਹੈਗੀਆਂ ਆ। ਜਾਪਾਨ ਦੀ ਬੁਲੇਟ ਟ੍ਰੇਨ ਨੂੰ ਰੋਕਣਾ ਪਿਆ, ਜਿਹਦੇ ਵਿੱਚ ਕਹਿੰਦੇ ਹਜ਼ਾਰਾਂ ਹੀ ਪੈਸੇਂਜਰ ਸੈਰ ਕਰਦੇ ਆ, ਤੇ ਜਿਹੜੀ ਟ੍ਰੇਨ ਰੋਕੀ ਗਈ ਸੀ ਉਹਦੇ ਚ ਵੀ 100 ਤੋਂ ਵੱਧ ਲੋਕ ਸੀਗੇ। 11 ਘੰਟੇ ਉਹਨਾਂ ਨੂੰ ਰੋਕ ਰੱਖਿਆ। ਸੋ ਨਵੇਂ ਸਾਲ ਵਾਲੇ ਦਿਨ ਬਿਲਕੁਲ ਇਹ ਜਿਹੜੀ ਬਹੁਤ ਹੀ ਅਣਸਕਾਮੀ ਘਟਨਾ ਜਾਪਾਨ ਦੇ ਵਿੱਚ ਵਾਪਰੀ ਹੈਗੀ ਆ। ਤੇ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਵੀ ਅਸੀਂ ਪੂਰੀ ਹੈਲਪ ਜੋ ਆ ਜਾਪਾਨ ਦੀ ਕਰਾਂਗੇ, ਜਿੱਦਾਂ ਦੀ ਵੀ ਉਹਨਾਂ ਨੂੰ ਹੈਲਪ ਦੀ, ਚਾਹੇ ਉਹ ਫਾਈਨੈਂਸ਼ੀਅਲੀ ਹੋਵੇ ਤੇ ਜਾਂ ਉਹਨਾਂ ਨੂੰ ਕੋਈ ਮਿਲਟਰੀ ਦੇ ਬੇਸ ਦੇ ਉੱਤੇ ਹੋਵੇ। ਜਾਪਾਨ ਵਾਲਿਆਂ ਨੇ ਵੀ ਆਪਣੀ ਮਿਲਟਰੀ ਦੇ 8000 ਤੋਂ ਵੱਧ ਲੋਕਾਂ ਨੂੰ ਅਲਰਟ ਕਰਤਾ ਸੀ ਵੀ ਹੋ ਸਕਦਾ ਸੁਨਾਮੀ ਹੋਵੇ ਤੇ ਤੁਹਾਡੀ ਜਿਹੜੀ ਉੱਥੇ ਜ਼ਰੂਰਤ ਪਵੇ। ਬਾਈਡਨ ਐਡਮਿਨਿਸਟ੍ਰੇਸ਼ਨ ਉਹਨੇ ਇਹ ਕਿਹਾ ਵੀ ਅਸੀਂ ਜਾਪਾਨ ਦੇ ਜੋ ਆਫੀਸ਼ੀਅਲਸ ਆ ਉਹਨਾਂ ਦੇ ਇਨ ਟੱਚ ਦੇ ਵਿੱਚ ਹੈਗੇ ਆ ਤੇ ਸਟੈਂਡ ਬਾਈ ਹੈਗੇ ਆ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹਨਾਂ ਨੂੰ ਹੈਲਪ ਆ ਉਹ ਦੇਣ ਦੇ ਲਈ, ਕਿਉਂਕਿ ਜਾਪਾਨ ਅਮਰੀਕਾ ਦਾ ਬਹੁਤ ਹੀ ਕਲੋਜ਼ ਐਲਾਈ ਹੈਗਾ। ਜੀ ਬਿਲਕੁਲ। ਐਟਲੀਸਟ ਕਹਿੰਦੇ 31 ਹੋਰ ਝਟਕੇ ਮੇਨ ਜਿਹੜੇ ਵੱਡੇ ਭੂਚਾਲ ਤੋਂ ਬਾਅਦ ਦੇ ਵਿੱਚ ਉਹ ਉੱਥੇ ਰਿਕਾਰਡ ਕੀਤੇ ਗਏ ਆ। ਸੋ ਇਹ 7.5 ਦੇ ਮੈਗਨੀਚਿਊਡ ਤੋਂ ਬਾਅਦ ਦੇ ਵਿੱਚ ਜਿਹੜੇ ਬਾਅਦ ਵਿੱਚ ਆ ਰਹੇ ਝਟਕਿਆਂ 'ਚੋਂ ਇੱਕ ਜਿਹੜਾ ਆਫਟਰ ਸ਼ੌਕ ਆ ਉਹ 6.2 ਤੀਬਰਤਾ ਦਾ 6.2 ਮੈਗਨੀਚਿਊਡ ਦਾ ਜਿਹੜਾ ਭੂਚਾਲ ਆ ਉਹ ਵੀ ਦਰਜ ਕੀਤਾ ਗਿਆ ਸੀ। ਇੱਕ ਹੋਰ 5.5 ਦਾ ਫੋਰ ਸ਼ੌਕ, ਯਾਨੀ ਕਿ ਜਿਹੜਾ ਮੇਨ ਵੱਡਾ ਭੂਚਾਲ ਆਉਣ ਤੋਂ 4 ਮਿੰਟ ਪਹਿਲਾਂ ਇੱਕ 5.5 ਤੀਬਰਤਾ ਦਾ ਇੱਕ ਭੂਚਾਲ ਵੀ ਉਹ ਆਇਆ ਸੀਗਾ। ਅਗਲੀ ਜਿਹੜੀ ਗੱਲ ਕਰੀਏ, ਭੂਚਾਲਾਂ ਦੀ ਗੱਲ ਕਰੀਏ, ਤਾਂ ਕੈਲੀਫੋਰਨੀਆ ਦੀ ਕੋਸਟ ਲਾਈਨ ਦੇ ਉੱਤੇ ਇਸ ਨੂੰ ਨਾ ਰਿੰਗ ਆਫ ਫਾਇਰ ਆਖਦੇ ਆ, ਜਿਹੜੇ ਪੈਸੀਫਿਕ ਓਸ਼ਨ ਦੇ ਇਰਦ ਗਿਰਦ ਜਾਪਾਨ ਤੇ ਅਮਰੀਕਾ ਦੇ ਦਰਮਿਆਨ ਜਿਹੜਾ ਸਮੁੰਦਰ ਆ, ਮਹਾਸਾਗਰ ਆ, ਪੈਸੀਫਿਕ ਓਸ਼ਨ, ਉਹਦੇ ਆਲੇ ਦੁਆਲੇ ਇੱਕ ਰਿੰਗ ਆਫ ਫਾਇਰ ਮੰਨੀ ਜਾਂਦੀ ਆ। ਜਦ ਇੱਕ ਵੱਡਾ ਭੂਚਾਲ ਉੱਥੇ ਦਰਜ ਕੀਤਾ ਗਿਆ ਜਾਪਾਨ ਦੇ ਤੱਟ ਦੇ ਉੱਤੇ, ਤਾਂ ਉਸ ਰਿੰਗ ਆਫ ਫਾਇਰਸ ਦੇ ਵਿੱਚ ਹੋਰ ਵੀ ਕਈ ਭੂਚਾਲ ਆਏ। ਕੈਲੀਫੋਰਨੀਆ ਦੀ ਕੋਸਟ ਲਾਈਨ ਦੇ ਉੱਤੇ ਉਸ ਭੂਚਾਲ ਤੋਂ ਬਾਅਦ ਦੇ ਵਿੱਚ ਕਹਿੰਦੇ 9 ਘੰਟਿਆਂ ਦੇ ਵਿੱਚ 5 ਹੋਰ ਅਰਥਕੁਏਕ ਜਿਹੜੇ ਆ ਉਹ ਰਿਕਾਰਡ ਕੀਤੇ ਗਏ ਹੈਗੇ ਆ। ਇਹਨਾਂ ਦੇ ਵਿੱਚੋਂ ਇੱਕ ਜਿਹੜਾ LA ਸਾਈਡ ਜਿਹੜਾ ਭੂਚਾਲ ਆ ਉਹ
ਤਕਰੀਬਨ 4 4.5 ਤੀਬਰਤਾ ਦਾ ਉਹ ਉੱਥੇ ਦਰਜ ਕੀਤਾ ਗਿਆ ਹੈਗਾ। USGS ਦੀ ਜਿਹੜੀ ਵੈਬਸਾਈਟ ਆ ਉਹਨਾਂ ਨੇ ਜਿਹੜਾ ਦੱਸਿਆ ਵੀ 2.5 ਤੋਂ ਲੈ ਕੇ 4.1 ਮੈਗਨੀਚਿਊਡ ਦੇ ਜਿਹੜੇ ਭੂਚਾਲ ਆ ਉਹ ਆਏ ਹੈਗੇ ਆ। ਇਹ ਕਹਿੰਦੇ ਵੀ ਜਾਪਾਨ ਵਿੱਚ ਭੂਚਾਲ ਆਉਣ ਤੋਂ ਜਿਹੜੇ ਕੁਛ ਘੰਟਿਆਂ ਦੇ ਵਿੱਚ ਇਹ ਭੂਚਾਲ ਜਿਹੜੇ ਆ ਉਹ ਦਰਜ ਕੀਤੇ ਗਏ ਨੇ। ਅਗਲੀ ਖਬਰ ਇਮੀਗ੍ਰੇਸ਼ਨ ਨਾਲ ਰਿਲੇਟਡ ਹੈ। US ਬਾਰਡਰ ਆਫੀਸ਼ੀਅਲਸ ਨੇ ਅੱਜ ਅਨਾਉਂਸ ਕੀਤਾ ਵੀ ਉਹਨਾਂ ਨੇ 3 ਲੱਖ ਮਾਈਗ੍ਰੈਂਟਸ ਨੂੰ ਕੱਲੇ ਦਸੰਬਰ ਮਹੀਨੇ ਦੇ ਵਿੱਚ ਪ੍ਰੋਸੈਸ ਕੀਤਾ ਆ। ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਨੰਬਰ ਇੱਕ ਮਹੀਨੇ ਦੇ ਵਿੱਚ 3 ਲੱਖ ਲੋਕਾਂ ਨੂੰ ਇਲੀਗਲੀ ਬਾਰਡਰ ਕ੍ਰਾਸ ਕਰਕੇ ਉਹਨਾਂ ਦੀਆਂ ਐਪਲੀਕੇਸ਼ਨਾਂ ਪ੍ਰੋਸੈਸ ਕਰਨ ਦਾ ਇਹ ਰੈਕਡ ਕਹਿੰਦੇ ਬਣਿਆ ਹੈਗਾ। ਪਿਛਲੇ 3 ਸਾਲਾਂ ਤੋਂ ਇਹ ਇੱਕ ਬਹੁਤ ਵੱਡਾ ਕ੍ਰਾਈਸਿਸ ਅਮਰੀਕਾ ਦੇ ਲਈ ਬਣਿਆ ਹੋਇਆ ਹੈਗਾ। US ਬਾਰਡਰ ਪੈਟਰੋਲ ਏਜੰਟਸ ਜੋ ਮੈਕਸੀਕਨ ਬਾਰਡਰ ਦੇ ਉੱਤੇ ਹੈਗੇ ਆ, ਉਹ ਕਹਿੰਦੇ ਆ ਵੀ ਸਾਡੇ ਲਈ ਜਿਹੜੀ ਸਿਚੁਏਸ਼ਨ ਇੰਨੇ ਲੋਕਾਂ ਨੂੰ ਪ੍ਰੋਸੈਸ ਕਰਨਾ ਬਹੁਤ ਹੀ ਜ਼ਿਆਦਾ ਜਿਹੜੀ ਆ ਔਖੀ ਹੈਗੀ ਆ। ਕਹਿੰਦੇ ਸਨ 2000 ਦੇ ਵਿੱਚ ਇੱਦਾਂ ਹੀ 2,70,000 ਮਾਈਗ੍ਰੈਂਟਸ ਇੱਕ ਟਾਈਮ ਦੇ ਉੱਤੇ ਪਹੁੰਚੇ ਸੀਗੇ। ਤੇ ਉਹ ਪਿਛਲੇ ਦਿਨਾਂ 'ਚ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹੀ ਆਏ ਹਾਂ ਹਰ ਰੋਜ਼। ਪ੍ਰੈਜ਼ੀਡੈਂਟ ਬਾਈਡਨ ਹੁਣੀ ਵੀ ਕਹਿ ਰਹੇ ਆ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਰੋਕਣ ਦੀ। ਤੇ ਪਿੱਛੇ ਜਿਹੇ ਪਿਛਲੇ ਹੀ ਹਫ਼ਤੇ ਆਪਣੇ ਸੈਕਟਰੀ ਆਫ ਸਟੇਟ ਤੇ ਉੱਥੇ ਗਏ ਸੀ, ਮੈਕਸੀਕੋ ਦੇ ਪ੍ਰੈਜ਼ੀਡੈਂਟ ਨੂੰ ਮਿਲੇ ਹੈਗੇ ਆ। ਸੋ ਦੇਖਦੇ ਆ ਕਿੰਨਾ ਕੁ ਬਣਦਾ, ਪਰ ਪੂਰੀ ਦੁਨੀਆ ਤੋਂ ਲੋਕ ਆ ਉਹ ਅਮਰੀਕਾ ਆ ਰਹੇ, ਚਾਹੇ ਉਹ ਇੰਡੀਆ ਹੋਵੇ, ਚਾਹੇ ਉਹ ਕੋਈ ਵੀ ਜਿਹੜੀ ਉੱਧਰ ਰਸ਼ੀਆ ਦੇ ਨਾਲ ਲੱਗਦੇ ਮੁਲਕ ਹੈਗੇ ਆ, ਤੇ ਜਾਂ ਸਾਊਥ ਅਮਰੀਕਾ ਤੋਂ ਕਿਊਬਾ, ਹੇਤੀ, ਨਿਕਾਰਾਗੁਆ, ਵੈਨਜ਼ੁਏਲਾ, ਸਾਰੇ ਪਾਸਿਆਂ ਤੋਂ ਲੋਕ ਅਮਰੀਕਾ ਆ ਰਹੇ ਹੈਗੇ। ਇਜ਼ਰਾਈਲ ਦੀ ਹਾਈ ਕੋਰਟ ਨੇ ਨੇਤਨਯਾਹੂ ਦਾ ਇੱਕ ਜੁਡੀਸ਼ੀਅਲ ਓਵਰਹਾਲ ਲਾ ਜਿਹੜਾ ਉੱਥੇ ਜੁਡੀਸ਼ਰੀ ਨੂੰ ਉਹ ਚੇਂਜ ਕਰਨ ਬਾਰੇ ਸੋਚ ਰਿਹਾ ਸੀ, ਉਸ ਨੂੰ ਸਟਰਾਈਕ ਡਾਊਨ ਕਰ ਦਿੱਤਾ ਹੈ, ਯਾਨੀ ਕਿ ਇੱਕ ਹਿਸਾਬ ਦੇ ਨਾਲ ਰੱਦ ਕਰ ਦਿੱਤਾ ਹੈ। ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਦਾ ਇਹ ਜਿਹੜਾ ਕਹਿੰਦੇ ਕਾਨੂੰਨ ਆ ਉਹ ਕਾਫੀ ਵੰਡ ਕਰਨ ਵਾਲਾ ਜਾਂ ਪੋਲਰਾਈਜ਼ਿੰਗ ਲਾਅ ਜਿਹੜਾ ਉਹ ਮੰਨਿਆ ਜਾ ਰਿਹਾ ਸੀ, ਜਿਸ ਵਿੱਚ ਅਦਾਲਤ ਦੀ ਜਿਹੜੀ ਸ਼ਕਤੀ ਆ ਸਰਕਾਰ ਦੇ ਫੈਸਲਿਆਂ ਦੇ ਉੱਤੇ ਉਹ ਕੀ ਨਿਰਣਾ ਲੈ ਸਕਦੀ ਆ ਉਸ ਨੂੰ ਉਹ ਛੋਟਿਆਂ ਕਰਨ ਵਾਲੀ ਦੇਖੀ ਜਾ ਰਹੀ ਸੀਗੀ। ਪਰ ਇਸ ਦੇ ਵਿੱਚ ਇਹ ਜਿਹੜਾ ਮਸਲਾ ਆ ਇਹ ਉੱਥੋਂ ਦੀ ਹਾਈ ਕੋਰਟ ਤੱਕ ਪਹੁੰਚਿਆ ਤੇ ਉਹਨਾਂ ਨੇ ਇਸ ਨੂੰ ਰੱਦ ਜਿਹੜਾ ਆ ਉਹ ਹੁਣ ਕਰ ਦਿੱਤਾ। ਨੇਤਨਯਾਹੂ ਪਹਿਲਾਂ ਹੀ ਜਿਹੜਾ ਉਹ ਚਾਹ ਰਿਹਾ ਸੀਗਾ ਵੀ ਜੁਡੀਸ਼ਰੀ ਦਾ ਕੰਟਰੋਲ ਜਾਂ ਜੁਡੀਸ਼ਰੀ ਦੀ ਜਿਹੜੀ ਪਾਵਰ ਆ ਉਸ ਨੂੰ ਘਟਾ ਦਿੱਤਾ ਜਾਵੇ। ਇਜ਼ਰਾਈਲ ਗਾਜ਼ਾ ਦੇ ਵਿੱਚ ਜਿਹੜੀ ਇਸ ਟਾਈਮ ਲੜਾਈ ਲੱਗੀ ਹੋਈ ਆ, ਉਸ ਦਰਮਿਆਨ ਇਹ ਜਿਹੜਾ ਫੈਸਲਾ ਹੋਣਾ ਉਸ ਦੇ ਨਾਲ ਕਹਿੰਦੇ ਵੀ ਨੇਤਨਯਾਹੂ ਦੇ ਉੱਤੇ ਪ੍ਰਭਾਵ ਪੈ ਸਕਦਾ ਹੈਗਾ। ਕਹਿੰਦੇ ਵੀ ਬੜੀ ਇੱਕ ਸੈਂਸਿਟਿਵ ਮੂਮੈਂਟ ਦੇ ਉੱਤੇ ਇਹ ਅੱਜ ਉੱਥੇ ਰੂਲਿੰਗ ਆਈ ਆ। ਨੇਤਨਯਾਹੂ ਦੇ ਉੱਤੇ ਆਲਰੇਡੀ ਭ੍ਰਿਸ਼ਟਾਚਾਰ ਦੇ ਜਿਹੜੇ ਟਰਾਇਲ ਆ ਉਹ ਚੱਲ ਰਹੇ ਸੀ, ਉਸ ਤੇ ਅਸਤੀਫੇ ਦੀ ਮੰਗ ਬੜੇ ਚਿਰ ਤੋਂ ਉੱਥੇ ਚੱਲ ਰਹੀ ਸੀਗੀ। ਇੱਕ ਕਾਫੀ ਲੋਕ ਤਾਂ ਜਿਹੜੀ 7 ਅਕਤੂਬਰ ਦਾ ਹੋਇਆ ਇਜ਼ਰਾਈਲ ਉੱਤੇ ਹਮਲਾ ਆ ਉਸ ਦੇ ਲਈ ਨੇਤਨਯਾਹੂ ਨੂੰ ਵੀ ਜ਼ਿੰਮੇਵਾਰ ਮੰਨ ਰਹੇ ਸੀਗੇ। ਸੋ ਹੁਣ ਜਿਹੜੀ ਨੇਤਨਯਾਹੂ ਦੀ ਪਾਰਟੀ ਆ ਉਹਨਾਂ ਨੇ ਇਸ ਫੈਸਲੇ ਦੇ ਉੱਤੇ ਆਪਣੀ ਜਿਹੜੀ ਨਾਖੁਸ਼ੀ ਜਿਹੜੀ ਉਹ ਜ਼ਾਹਰ ਕੀਤੀ ਹੈਗੀ ਆ। ਓਪੋਨੈਂਟ ਜਿਹੜੇ ਉਹਨਾਂ ਦੇ ਉਲਟ ਵਾਲੇ ਆ ਉਹਨਾਂ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਜਿਹੜਾ ਉਹ ਕਿਹਾ ਹੈ, ਕਹਿੰਦੇ ਵੀ ਸੁਪਰੀਮ ਕੋਰਟ ਨੇ ਅੱਜ ਜਿਹੜਾ ਉਹਨਾਂ ਦੇ ਰੋਲ ਦੇ ਲਈ ਜਿਸ ਨੂੰ ਬਣਾਇਆ ਗਿਆ ਸੀ ਇਹ ਫੈਸਲਾ ਦੇ ਕੇ ਜਿਹੜੇ ਸਿਟੀਜ਼ਨ ਆ ਇਜ਼ਰਾਈਲ ਦੇ ਉਹਨਾਂ ਨੂੰ ਪ੍ਰੋਟੈਕਟ ਕਰਨ ਦਾ ਫੈਸਲਾ ਸੁਣਾਇਆ ਹੈ। ਜਿਹੜੇ ਲੋਕ ਲੋਟੋ ਖੇਲਣ ਦੇ ਸ਼ੌਕੀਨ ਆ, ਪਾਵਰਬਾਲ ਦਾ ਜਿਹੜਾ ਜੈਕਪਾਟ ਆ ਉਹ $810 ਮਿਲੀਅਨ ਦਾ ਆ। ਅੱਜ ਰਾਤ ਨੂੰ ਕੈਲੀਫੋਰਨੀਆ ਦੇ ਸਮੇਂ ਮੁਤਾਬਕ 8 ਵਜੇ ਤੱਕ ਟਿਕਟਾਂ ਖਰੀਦ ਸਕਦੇ ਆ ਤੇ ਈਸਟਰਨ ਸਮਾਂ ਜੋ 11 ਵਜੇ ਦੇ ਕਰੀਬ ਹੈਗਾ। ਕਹਿੰਦੇ ਵੀ $810 ਮਿਲੀਅਨ ਜੇ ਕੋਈ ਜਿੱਤ ਜਾਊਗਾ ਤੇ ਕੈਸ਼ ਉਹਨੂੰ $408.9 ਮਿਲੀਅਨ ਦੇ ਕਰੀਬ ਹੋਊਗਾ। ਪਿਛਲੇ ਸਮਿਆਂ ਦੇ ਵਿੱਚ 34 ਦੇ ਕਰੀਬ ਜਿਹੜੇ ਪਾਵਰਬਾਲ ਡਰਾਇੰਗਸ ਆ ਉਹ ਬਿਨਾਂ ਕਿਸੇ ਜੈਕਪਾਟ ਵਿਨਰ ਤੇ ਗਏ ਹੈਗੇ। ਲਾਸਟ ਪ੍ਰਾਈਜ਼ 2023 ਦੇ ਵਿੱਚ $760 ਮਿਲੀਅਨ ਦਾ ਸੀਗਾ। ਇਹ 4th ਜੈਕਪਾਟ ਸੀਗਾ ਜੋ $500 ਮਿਲੀਅਨ ਤੋਂ ਉੱਪਰ ਵਧਿਆ ਸੀ। ਪਿਛਲੇ ਸਾਲ ਦਾ ਹੀ ਇੱਕ ਸਭ ਤੋਂ ਵੱਡਾ ਜਿਹੜਾ ਜੈਕਪਾਟ ਸੀ ਉਹ $1.76 ਬਿਲੀਅਨ ਦਾ ਸੀ, ਜੋ ਅਕਤੂਬਰ 11 ਨੂੰ ਕੈਲੀਫੋਰਨੀਆ 'ਚ ਜਿੱਤਿਆ ਗਿਆ ਸੀ। ਸੈਕੰਡ ਲਾਰਜੈਸਟ 1.08 ਬਿਲੀਅਨ ਦਾ ਸੀ, ਜਿਸ ਨੂੰ ਜੁਲਾਈ 19 ਨੂੰ ਕੈਲੀਫੋਰਨੀਆ ਦੇ ਵਿੱਚ ਕਿਸੇ ਨੇ ਜਿੱਤਿਆ ਸੀ। ਪਾਵਰਬਾਲ ਦੀ ਜਿਹੜੀ ਟਿਕਟ ਆ ਉਹ $2 ਦੀ ਸੈਲ ਕੀਤੀ ਜਾਂਦੀ ਆ।
ਵਿਨਰ ਦੇ ਚਾਂਸ ਜੇ ਦੱਸਿਆ ਜਾਵੇ 292.2 ਮਿਲੀਅਨ 'ਚ ਇੱਕ ਹੈਗਾ ਆ। ਇਹ ਮਲਟੀ ਸਟੇਟ ਲਾਟਰੀ ਐਸੋਸੀਏਸ਼ਨ ਆ, ਉਸਨੇ ਦੱਸਿਆ ਆ। ਸਭ ਤੋਂ ਲਾਰਜੈਸਟ ਪ੍ਰਾਈਜ਼ ਲੋਟੋ ਦਾ $2.04 ਬਿਲੀਅਨ ਨਵੰਬਰ 7 2022 ਨੂੰ ਜਿੱਤਿਆ ਗਿਆ ਸੀ। ਜੀ। ਅਗਲੀ ਗੱਲ ਕਰੀਏ, ਇੱਕ ਮੰਦਭਾਗੀ ਖਬਰ ਆ ਰਹੀ ਆ। 10 ਸਾਲਾਂ ਦਾ ਕੈਲੀਫੋਰਨੀਆ ਦਾ ਇੱਕ ਮੁੰਡਾ, ਇੱਕ ਜਿਹੜਾ ਬੱਚਾ ਆ, ਉਸ ਨੂੰ ਚਾਰਜ ਕੀਤਾ ਜਾ ਰਿਹਾ ਕਥਿਤ ਤੌਰ ਦੇ ਉੱਤੇ ਇੱਕ ਹੋਰ 10 ਸਾਲਾਂ ਦੇ ਨਿਆਣੇ ਦੇ ਕਤਲ ਦੇ ਮਾਮਲੇ ਵਿੱਚ। ਪੁਲਿਸ ਨੇ ਇਹ ਜਿਹੜਾ ਉਹ ਦੱਸਿਆ। ਸੈਕਰਾਮੈਂਟੋ ਕਾਉਂਟੀ ਦੇ ਜਿਹੜੇ ਸ਼ੈਰਿਫ ਆਫਿਸ ਆ, ਉਹਨਾਂ ਨੇ ਇਸ 10 ਸਾਲ ਦੇ ਨਿਆਣੇ ਨੂੰ ਕਹਿੰਦੇ ਆ ਗ੍ਰਿਫਤਾਰ ਹੁਣ ਕਰ ਲਿਆ ਹੈਗਾ। ਇੱਕ ਕਾਲ ਕਹਿੰਦੇ ਆਈ ਸੀ ਤਕਰੀਬਨ 4:30 ਵਜੇ ਸੈਟਰਡੇ ਨੂੰ ਸ਼ਾਮ ਨੂੰ, ਜਦ ਉਹਨਾਂ ਨੇ ਦੇਖਿਆ ਵੀ ਇੱਕ ਜੁਵਨਾਈਲ ਜੋ ਕਿ ਅਨਰਿਸਪੌਂਸਿਵ ਸੀਗਾ ਤੇ ਸਿਰ ਦੇ ਵਿੱਚੋਂ ਉਸਦੇ ਖੂਨ ਨਿਕਲ ਰਿਹਾ ਸੀਗਾ ਤੇ ਧੌਣ ਦੇ ਵਿੱਚੋਂ। ਜਿਹੜੇ ਸ਼ੈਰਿਫ ਡੈਪਟੀਜ਼ ਆ, ਉਹਨਾਂ ਨੇ CPR ਵੀ ਉਸ ਨਿਆਣੇ ਦੇ ਉੱਤੇ ਪਰਫਾਰਮ ਕੀਤਾ, ਪਰ ਸੈਕਰਾਮੈਂਟੋ ਮੈਟਰੋ ਫਾਇਰ ਡਿਪਾਰਟਮੈਂਟ ਜਦ ਪਹੁੰਚੇ ਤਾਂ ਉਹਨਾਂ ਨੇ ਇਹ ਹਸਪਤਾਲ ਦੇ ਵਿੱਚ ਲੈ ਕੇ ਵੀ ਗਏ। ਜਿਹੜਾ ਇਹ ਮੁੰਡਾ ਸੀਗਾ 10 ਸਾਲਾਂ ਦਾ, ਉਸ ਨੂੰ ਬਾਅਦ ਦੇ ਵਿੱਚ ਮ੍ਰਿਤ ਘੋਸ਼ਿਤ ਕੀਤਾ ਗਿਆ ਸੀ। ਇਹ ਬਾਅਦ ਦੇ ਵਿੱਚ ਪਤਾ ਲੱਗਾ ਵੀ ਕਥਿਤ ਤੌਰ ਤੇ ਇਸ ਨੂੰ ਇੱਕ ਹੋਰ 10 ਸਾਲਾਂ ਦੇ ਨਿਆਣੇ ਨੇ ਹੀ ਆਪਣੇ ਪਿਓ ਦੇ ਵਹੀਕਲ ਦੇ ਵਿੱਚੋਂ ਜਿਹੜਾ ਆ ਉਹ ਜਿਸ ਦਾ ਜਿਹੜਾ ਪਿਓ ਆ ਉਹ ਸਿਗਰਟ ਲੈਣ ਦੇ ਲਈ ਗਿਆ ਸੀਗਾ, ਉਸ ਨਿਆਣੇ ਨੇ ਵਹੀਕਲ ਦੇ ਵਿੱਚ ਉਹਦੇ ਪਿਓ ਦੀ ਗੱਡੀ ਚੋਂ ਬੰਦੂਕ ਕੱਢੀ, ਬ੍ਰੈਗ ਜਿਹੜਾ ਉਹ ਕਰਨ ਲੱਗਾ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਮੁੰਡੇ ਨੂੰ, ਜੋ ਕਿ ਲਾਗੇ ਇੱਕ ਅਪਾਰਟਮੈਂਟ ਦੇ ਵਿੱਚ ਰਹਿੰਦਾ ਸੀ, ਉਸ ਨੂੰ ਗੋਲੀ ਜਿਹੜੀ ਉਹ ਮਾਰ ਦਿੱਤੀ। ਹੁਣ ਇਹ ਬੜੀ ਮੰਦਭਾਗੀ ਗੱਲ ਆ। 2 ਜੁਵਨਾਈਲਸ ਜਿਹੜੇ ਆ ਇਸ ਦੇ ਵਿੱਚ ਸ਼ਾਮਲ ਆ। ਇੱਕ ਦੀ ਜਿਹੜੀ ਉਹ ਮੌਤ ਹੋਈ ਆ। ਹੁਣ ਇਸ ਨੂੰ ਸੈਕਰਾਮੈਂਟੋ ਕਾਉਂਟੀ ਯੂਥ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈਗਾ ਆ। ਇਸ ਟਾਈਮ 5 ਲੱਖ ਦੀ ਬੇਲ ਦੇ ਉੱਤੇ ਇਸ ਨੂੰ ਰੱਖਿਆ ਗਿਆ ਤੇ ਪਰਸੋਂ ਨੂੰ 3 ਤਰੀਕ ਨੂੰ ਇਸ ਦੀ ਕੋਰਟ ਡੇਟ ਜਿਹੜੀ ਉਹ ਹੋਊਗੀ। ਅਜੇ ਕਹਿੰਦੇ ਆ ਵੀ ਇਹ ਪਤਾ ਨਹੀਂ ਵੀ ਅੱਗੇ ਕੀ ਹੋਊਗਾ। ਉਹਦਾ ਪਿਓ, ਜਿਸ ਦੇ ਨਿਆਣੇ ਨੇ ਇਹ ਕਤਲ ਕਥਿਤ ਤੌਰ ਦੇ ਉੱਤੇ ਕੀਤਾ, ਉਸਦੇ ਪਿਓ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਯਾਦ ਹੋਣਾ ਅਰਜੋਤ ਸਿੰਘ ਜੀ, ਪਿਛਲੇ ਸਾਲ ਇੱਕ ਨਿਆਣਾ ਸਕੂਲੇ ਜਿਹੜੀ ਉਹ ਬੰਦੂਕ ਲੈ ਆਇਆ ਸੀ, ਉਹਨੇ ਜਿਹੜੇ ਟੀਚਰ ਦੇ ਉੱਤੇ ਵੀ ਗੋਲੀ ਚਲਾਤੀ ਸੀ। ਬਾਅਦ ਦੇ ਵਿੱਚ ਉਸਦੀ ਮਾਂ ਨੂੰ ਵੀ ਜਿਹੜੀ ਉਹ ਸਜ਼ਾ ਜਿਹੜੀ ਹੋਈ ਸੀ, ਕਿਉਂਕਿ ਉਹ ਆਪਣੀ ਮਾਂ ਦੀ ਜਿਹੜੀ ਬੰਦੂਕ ਆ ਉਹ ਲੈ ਆਇਆ ਸੀ। ਹੁਣ ਇਹ 10 ਸਾਲਾਂ ਦੇ ਨਿਆਣੇ ਨੇ ਆਪਣੇ ਪਿਓ ਦੀ ਬੰਦੂਕ ਦੇ ਨਾਲ ਇਸ ਤਰੀਕੇ ਦੇ ਨਾਲ ਇੱਕ 10 ਸਾਲ ਦੇ ਹੀ ਆਪਣੇ ਹਮ ਉਮਰ ਨੂੰ ਮਾਰ ਦਿੱਤਾ ਆ। ਅੱਜ ਪਹਿਲੀ ਤਰੀਕ ਆ, ਨਵਾਂ ਸਾਲ ਆ। ਨਵੇਂ ਸਾਲ ਦੇ ਵਿੱਚ ਬਹੁਤ ਸਾਰੇ ਜਿਹੜੇ ਬੱਚੇ ਬੋਰਨ ਹੁੰਦੇ ਆ, ਉਹ ਇੱਕ ਤਰ੍ਹਾਂ ਨਾਲ ਹਿਸਟਰੀ ਬਣਦੀ ਆ। ਬੇ ਏਰੀਏ ਦੇ ਵਿੱਚ 2024 ਜਨਵਰੀ 1 ਨੂੰ 12:21 ਤੇ ਅੱਜ ਸਵੇਰੇ ਇੱਕ ਬੱਚਾ ਕਾਈਜ਼ਰ ਪਰਮਾਨੈਂਟ ਜਿਹੜਾ ਹਸਪੀਟਲ ਆ, ਉੱਥੇ ਬੋਰਨ ਹੋਇਆ ਹੈਗਾ। ਤੇ ਇਸੇ ਤਰ੍ਹਾਂ ਫ੍ਰਿਜ਼ਨੋ ਦੇ ਵਿੱਚ ਉਹ ਨੰਬਰ ਲੱਗਾ, ਕਹਿੰਦੇ ਵੀ 4 ਬੱਚੇ ਬੋਰਨ ਹੋਏ ਆ ਅੱਜ ਸਵੇਰੇ, ਤੇ ਜਿਨ੍ਹਾਂ ਦਾ ਜਨਮ ਹੁਣ ਇੱਕ ਹੋਊਗਾ। ਸੋ ਨਿਆਣਿਆਂ ਲਈ ਵੀ ਵਧੀਆ ਹੁੰਦਾ ਜਦੋਂ ਬੱਚਿਆਂ ਨੇ ਮਨਾਉਣਾ ਹੈਗਾ। ਤੇ ਨਵੀਂ ਜੀ ਇੱਕ ਨਿਊ ਈਅਰ ਬੇਬੀ ਗਰਲ ਬੋਰਨ ਹੋਈ 1:38 ਤੇ, ਜੋ ਕਿ 8 ਪੌਂਡ 11 ਔਂਸ ਦੀ ਸੀ। ਤੇ ਇਸੇ ਤਰ੍ਹਾਂ 1:15 ਤੇ ਵੱਖ-ਵੱਖ ਸਮੇਂ ਦੇ ਉੱਤੇ 4 ਬੱਚੇ ਜਿਹੜੇ ਆ ਤੜਕੇ ਫ੍ਰਿਜ਼ਨੋ ਦੇ ਹਸਪੀਟਲਸ ਦੇ ਵਿੱਚ ਬੋਰਨ ਹੋਏ ਆ। ਜੀ। 1 ਤਰੀਕ ਤੋਂ ਬਹੁਤ ਸਾਰੇ ਨਵੇਂ ਕਾਨੂੰਨ ਜਿਹੜੇ ਉਹ ਲਾਗੂ ਹੁੰਦੇ ਨੇ। ਅੱਜ ਤੋਂ ਕਈ ਜਿਹੜੇ ਨਵੇਂ ਕਾਨੂੰਨ ਆ ਕੈਲੀਫੋਰਨੀਆ ਦੇ ਵਿੱਚ ਲਾਗੂ ਹੋ ਜਾਣਗੇ। ਜੇ ਦੱਸਿਆ ਜਾਵੇ ਤਾਂ ਕਹਿੰਦੇ ਵੀ 2023 ਦੇ ਵਿੱਚ ਕੈਲੀਫੋਰਨੀਆ ਦੀ ਲੈਜਿਸਲੇਚਰ ਨੇ 1046 ਬਿੱਲ ਪਾਸ ਕਰਕੇ ਗਵਰਨਰ ਨਿਊਸਮ ਦੇ ਡੈਸਕ ਦੇ ਉੱਤੇ ਲਿਆਂਦੇ ਸੀ, ਜਿਨ੍ਹਾਂ ਚੋਂ 890 ਨੂੰ ਉਹਨਾਂ ਨੇ ਕਾਨੂੰਨ ਦਾ ਰੂਪ ਦੇ ਦਿੱਤਾ ਸਾਈਨ ਕਰਕੇ, ਤੇ 156 ਬਿੱਲਾਂ ਨੂੰ ਉਹਨਾਂ ਨੇ ਵੀਟੋ ਕਰ ਦਿੱਤਾ। ਤਕਰੀਬਨ 15% ਬਿੱਲਾਂ ਦੇ ਉੱਤੇ ਉਹਨਾਂ ਨੇ ਨਾ ਜਿਹੜੀ ਉਹ ਕੀਤੀ ਆ। ਕਹਿੰਦੇ ਵੀ ਨਵੇਂ ਜਿਹੜੇ ਕੈਲੀਫੋਰਨੀਆ ਦੇ ਕਾਨੂੰਨ 890 ਦੇ ਵਿੱਚੋਂ ਕੁਛ ਕੁ ਦਾ ਜੇ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਮੈਰੀਜੁਆਨਾ ਜੇ ਤੁਸੀਂ ਘਰੇ ਫੂਕਦੇ ਹੋ ਤੇ ਉਹਦੇ ਕਰਕੇ ਕਹਿੰਦੇ ਹੁਣ ਤੁਸੀਂ ਫਾਇਰ ਨਹੀਂ ਹੋ ਸਕਦੇ। ਕਈ ਜਿਹੜੇ ਡਰੱਗ ਟੈਸਟ ਇਹ ਡਿਟਰਮਿਨ ਨਹੀਂ ਕਰ ਸਕਦੇ ਵੀ ਬੰਦਾ ਉਸ ਟਾਈਮ ਦੇ ਉੱਤੇ ਹਾਈ ਆ ਕਿ ਨਹੀਂ, ਬਲਕਿ ਇਹ ਦੱਸ ਸਕਦੇ ਆ ਵੀ ਮੈਰੀਜੁਆਨਾ ਉਹਨਾਂ ਨੇ ਪਿਛਲੇ ਦਿਨਾਂ 'ਚ ਵਰਤੀ ਆ ਜਾਂ ਨਹੀਂ ਹੈਗੀ। ਸੋ ਹੁਣ 2016 ਤੋਂ ਜਦੋਂ ਤੋਂ ਕੈਲੀਫੋਰਨੀਆ 'ਚ ਰੀਕ੍ਰੀਏਸ਼ਨਲ ਮੈਰੀਜੁਆਨਾ ਲੀਗਲ ਕੀਤੀ ਗਈ ਆ, ਸੋ ਇਹ ਹੁਣ ਬਿੱਲ ਪਾਸ ਕੀਤਾ ਗਿਆ 2022 ਨੂੰ, ਜਿਹੜਾ ਕਿ ਇਸ ਸਾਲ 2024 'ਚ ਇਫੈਕਟ ਵਿੱਚ ਆਇਆ। ਕਹਿੰਦੇ ਵੀ ਕੰਪਨੀਜ਼ ਜਿਹੜੀਆਂ ਆ ਉਹ ਵਰਕਰਸ ਨੂੰ ਪਨਿਸ਼ ਜਿਹੜੀਆਂ ਉਹ ਨਹੀਂ ਕਰ ਸਕਣਗੀਆਂ ਸਰਟਨ ਟਾਈਪ ਆਫ ਡਰੱਗ ਟੈਸਟ ਨੂੰ
ਜਿਹੜਾ ਉਹ ਲੈ ਕੇ ਇਹਦੇ ਵਿੱਚ ਕਹਿੰਦੇ ਵੀ ਐਕਸੈਪਸ਼ਨਸ ਰੱਖੀਆਂ ਕੰਸਟਰਕਸ਼ਨ ਵਰਕਰ ਤੇ ਕੰਪਨੀਜ਼ ਦੇ ਲਈ, ਜਿਨ੍ਹਾਂ ਨੂੰ ਡਰੱਗ ਟੈਸਟ ਜਿਹੜਾ ਫੈਡਰਲ ਕੰਟਰੈਕਟਸ ਲੈਣ ਦੇ ਲਈ ਕਰਨਾ ਪੈਂਦਾ ਆ। ਅਦਰਵਾਈਜ਼ ਹੁਣ ਜੇ ਕਹਿੰਦੇ ਵੀ ਜੇ ਮਰਵਾਨਾ ਤੁਹਾਡੇ ਸਿਸਟਮ 'ਚ ਨਿਕਲਦਾ ਤੇ ਕਈ ਥਾਵਾਂ ਦੇ ਉੱਤੇ ਤੁਹਾਨੂੰ ਫਾਇਰ ਨਹੀਂ ਕਰ ਸਕਦੇ। ਕੁਝ ਹੋਰ ਜਿਹੜੇ ਲਾਜ਼ ਦੇ ਵਿੱਚ ਦੇਖਿਆ ਜਾਵੇ ਤਾਂ ਟੈਕਸ ਇਨਕਰੀਜ਼ ਹੋਊਗਾ। ਜਿਹੜੇ ਹਾਈ ਵੇਜ ਅਰਨਰਸ ਆ, ਜਿਨ੍ਹਾਂ ਦੀ ਤਨਖਾਹ ਜ਼ਿਆਦਾ ਆ, ਉਹਨਾਂ ਦਾ ਜਿਹੜਾ ਟੈਕਸ ਆ ਉਸ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਕਹਿੰਦੇ ਵੀ ਇੱਕ ਸ਼ਾਰਟ ਟਰਮ ਡਿਸੇਬਿਲਿਟੀ ਪ੍ਰੋਗਰਾਮ ਆ ਜਿਹੜਾ ਪੇ ਕਰਦਾ ਹੈ ਜਿਹੜੇ ਲੋਕ ਕੰਮ ਨਹੀਂ ਕਰ ਸਕਦੇ ਨਾਨ ਵਰਕ ਰਿਲੇਟਡ ਇਲਨੈਸ, ਇੰਜਰੀ ਜਾਂ ਪ੍ਰੈਗਨੈਂਸੀ ਦੇ ਲਈ। ਇਹ ਪ੍ਰੋਗਰਾਮ ਕਹਿੰਦੇ 1.1% ਟੈਕਸ ਜਿਹੜੇ ਵੇਜਿਸ ਦੇ ਉੱਤੇ ਲੱਗਦਾ ਉਸ ਦੇ ਜ਼ਰੀਏ ਚੱਲਦਾ ਸੀ। ਪਹਿਲਾਂ ਇਹ ਜਿਹੜੀ ਟੈਕਸ ਬ੍ਰੈਕਟ ਆ ਉਹ ਇੱਕ ਸਰਟਨ ਅਮਾਊਂਟ ਤੋਂ ਹੇਠਾਂ ਵਾਲਿਆਂ ਤੱਕ ਨਹੀਂ ਸੀ ਲੱਗਦੀ, ਪਰ 1 ਜਨਵਰੀ ਤੋਂ ਇਸ ਨਵੇਂ ਕਾਨੂੰਨ ਦੇ ਤਹਿਤ ਇੱਕ ਵੇਜ ਕੈਪ ਜਿਹੜਾ ਆ ਉਸ ਨੂੰ ਐਲੀਮੀਨੇਟ ਹੁਣ ਕੀਤਾ ਜਾ ਰਿਹਾ ਆ। ਜਿਹੜੇ ਵੀ ਲੋਕ $1,53,000 ਪ੍ਰਤੀ ਸਾਲ ਜਿਨ੍ਹਾਂ ਦੀ ਇਨਕਮ ਹੈਗੀ ਆ, ਉਹਨਾਂ ਨੂੰ ਉਸ ਉੱਤੇ 1.1% ਟੈਕਸ ਜਿਹੜਾ ਵੇਜਿਸ ਦੇ ਉੱਤੇ ਦੇਣਾ ਪਊਗਾ। ਜਿਹੜਾ ਇੱਕ ਸ਼ਾਰਟ ਟਰਮ ਹੁਣ ਡਿਸੇਬਿਲਿਟੀ ਪ੍ਰੋਗਰਾਮ ਆ ਉਹਦੇ ਲਈ ਇਹਨਾਂ ਦੇ ਕੋਲੋਂ ਜਿਹੜੀ ਰਾਸ਼ੀ ਆ ਉਹ ਅਗਰਾਈ ਜਾਇਆ ਕਰੇਗੀ। ਇਸ ਤੋਂ ਇਲਾਵਾ ਸਿਕ ਲੀਵਸ ਨੂੰ ਲੈ ਕੇ ਆਪਾਂ ਜਿੱਦਾਂ ਦੱਸਿਆ ਸੀ, ਕੈਲੀਫੋਰਨੀਆ ਦੇ ਵਿੱਚ ਹੁਣ ਮਿਨੀਮਮ 5 ਦਿਨਾਂ ਦੀ ਸਾਲਾਨਾ ਸਿਕ ਲੀਵ, ਪੇਡ ਸਿਕ ਲੀਵ ਜਿਹੜੀ ਆ ਉਹ ਕੈਲੀਫੋਰਨੀਆ ਦੇ ਵਰਕਰਸ ਨੂੰ ਜਿਹੜੀ ਉਹ ਮਿਲਿਆ ਕਰੇਗੀ। ਪਹਿਲਾਂ ਇਹ ਆંકੜਾ 3 ਦੇ ਉੱਤੇ ਹੁੰਦਾ ਸੀਗਾ। ਸੋ ਕਹਿੰਦੇ ਵੀ ਜੇ 200 ਦਿਨ ਤੋਂ ਵੱਧ ਤੁਸੀਂ ਇੰਪਲੋਇਡ ਹੈਗੇ ਆ ਤਾਂ ਤੁਹਾਨੂੰ ਇਸ ਦੇ ਵਿੱਚ 3 ਦੀ ਬਜਾਏ ਹੁਣ 5 ਦਿਨਾਂ ਦੀ ਜਿਹੜੀ ਸਿਕ ਲੀਵ ਆ ਉਹ ਸਾਲਾਨਾ ਮਿਲੇਗੀ। ਇਸ ਤੋਂ ਇਲਾਵਾ ਜਿਹੜੀ ਲੋ ਇਨਕਮ ਹਾਊਸਿੰਗ ਚਰਚ ਲੈਂਡ ਦੇ ਉੱਤੇ ਆਈ ਥਿੰਕ ਹਾਊਸਿੰਗ ਨੂੰ ਲੈ ਕੇ ਇੱਕ ਵੱਡਾ ਜਿਹੜਾ ਇਹ ਰੂਲ ਚੇਂਜ ਜਿਹੜਾ ਹੋਇਆ ਰਿਲੀਜੀਅਸ ਇੰਸਟੀਟਿਊਸ਼ਨ ਜਾਂ ਨਾਨ ਪ੍ਰੋਫਿਟ ਕਾਲਜਸ ਜਿਹੜੇ ਕੈਲੀਫੋਰਨੀਆ 'ਚ ਆ, ਉਹ ਆਪਣੇ ਪਾਰਕਿੰਗ ਲੋਟਸ ਜਾਂ ਜਿਹੜੀਆਂ ਹੋਰ ਪ੍ਰਾਪਰਟੀਜ਼ ਆ ਉਹਨਾਂ ਨੂੰ ਅਫੋਰਡੇਬਲ ਹਾਊਸਿੰਗ ਦੇ ਵਿੱਚ ਬਦਲ ਸਕਦੇ ਹੈਗੇ। ਇਸ ਲਾਅ ਦੇ ਤਹਿਤ ਇਹ ਜਿਹੜੀਆਂ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਲੋਕਲ ਪਰਮਿਟ ਤੇ ਇਨਵਾਇਰਨਮੈਂਟਲ ਰਿਵਿਊ ਰੂਲਸ ਆ ਉਹਨਾਂ ਨੂੰ ਬਾਈਪਾਸ ਕਰਨ ਦਾ ਮੌਕਾ ਮਿਲੂਗਾ। ਬਹੁਤ ਸਾਰੇ ਗੁਰੂ ਘਰ ਜਾਂ ਹੋਰ ਅਦਾਰੇ ਜਿਹੜੇ ਰਿਲੀਜੀਅਸ ਇੰਸਟੀਟਿਊਸ਼ਨ ਆ ਉਹਨਾਂ ਦੇ ਕੋਲ ਕਈ ਵਾਰੀ ਕਾਫੀ ਜ਼ਮੀਨ ਹੁੰਦੀ ਆ, ਸੋ ਉਹਨਾਂ ਥਾਵਾਂ ਦੇ ਉੱਤੇ ਹੁਣ ਅਫੋਰਡੇਬਲ ਹਾਊਸਿੰਗ ਕ੍ਰੀਏਟ ਕਰਕੇ ਕਹਿੰਦੇ ਆ ਵੀ ਉਹਨਾਂ ਨੂੰ ਜਲਦ ਕਿਰਾਏ ਉੱਤੇ ਜਿਹੜਾ ਉਹ ਦੇ ਸਕਣਗੇ। ਕਹਿੰਦੇ ਵੀ ਇਹ ਹੋਮਲੈਸਨੈਸ ਕ੍ਰਾਈਸਿਸ ਨੂੰ ਅਵਰਟ ਕਰਨ ਦੇ ਲਈ ਇੱਕ ਨਵਾਂ ਇਨੀਸ਼ੀਏਟਿਵ ਕੈਲੀਫੋਰਨੀਆ ਦੇ ਵਿੱਚ ਆਇਆ ਆ। ਤੇ ਫੈਂਟਨਲ ਡੀਲਰਸ, ਜਿਸ ਨੇ ਫੈਂਟਨਲ ਨੇ ਬਹੁਤ ਜ਼ਿਆਦਾ ਨੁਕਸਾਨ ਪੂਰੇ ਮੁਲਕ ਭਰ ਦੇ ਵਿੱਚ ਹੀ ਫੈਲਾਇਆ ਹੈ, ਕੈਲੀਫੋਰਨੀਆ ਦੇ ਲਾ ਮੇਕਰਸ ਨੇ ਇਸ ਦੇ ਤਹਿਤ ਕਈ ਬਿੱਲ ਜਿਹੜੇ ਉਹ ਲਿਆਂਦੇ, ਪਰ ਉਹਨਾਂ ਦੇ ਵਿੱਚੋਂ ਕਹਿੰਦੇ ਕੁਛ ਹੀ ਜਿਹੜੇ ਆ ਕਾਨੂੰਨ ਦਾ ਰੂਪ ਅਖਤਿਆਰ ਕਰ ਸਕੇ ਆ। ਹਰ ਵੀਕ 110 ਕੈਲੀਫੋਰਨੀਅਨਸ ਇਸ ਦੇ ਕਰਕੇ ਫੈਂਟਨਲ ਦੇ ਓਵਰਡੋਜ਼ ਕਰਕੇ ਮਰ ਰਹੇ ਆ। ਐਵਰੀ ਵੀਕ 110 ਕੈਲੀਫੋਰਨੀਅਨਸ। ਤੇ ਇੱਕ ਮੈਜਰ ਦੇ ਵਿੱਚ ਕਹਿੰਦੇ ਵੀ ਇਹ ਜਿਹੜੇ ਡੀਲਰਸ ਆ ਫੈਂਟਨਲਸ ਦੇ ਉਹਨਾਂ ਨੂੰ ਸਖਤ ਹੋਰ ਸਜ਼ਾ ਦੇ ਲਈ ਇਸ ਦੇ ਵਿੱਚ ਪੇਸ਼ਕਸ਼ ਰੱਖੀ ਗਈ ਆ। ਕਿਲੋ ਜਾਂ ਉਸ ਤੋਂ ਵੱਧ ਫੈਂਟਨਲ ਜੇ ਕਿਸੇ ਦੇ ਕੋਲ ਲੱਭਦੀ ਆ ਤਾਂ ਉਹਨਾਂ ਨੂੰ ਜਿਹੜੀ ਹੁਣ ਹੋਰ ਸਖਤ ਸਜ਼ਾ ਜਿਹੜੀ ਉਹ ਦਵਾਈ ਜਾਊਗੀ। ਤੇ ਇਸੇ ਤਹਿਤ ਜਿਹੜੇ ਨਿਊਸਮ ਹੋਣਾ ਨੇ ਕੁਝ ਬਿੱਲ ਸਾਈਨ ਕੀਤੇ ਜਿਨ੍ਹਾਂ ਵਿੱਚ ਕਹਿੰਦੇ ਸਟੇਡੀਅਮ, ਅਮਿਊਜ਼ਮੈਂਟ ਪਾਰਕ ਉਹਨਾਂ ਨੂੰ ਸਟਾਕ ਕਰਕੇ ਰੱਖਣੇ ਪੈਣਗੇ ਓਵਰਡੋਜ਼ ਰਿਵਰਸਲ ਡਰੱਗਸ। ਕਮਿਊਨਿਟੀ ਕਾਲਜਸ ਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀਜ਼ ਨੂੰ ਵੀ ਫੈਂਟਨਲ ਟੈਸਟ ਸਟ੍ਰਿਪਸ ਜਿਹੜੀਆਂ ਆ ਉਹ ਪ੍ਰਦਾਨ ਕਰਾਉਣੀਆਂ ਪੈਣਗੀਆਂ। ਅਗਲੀ ਖਬਰ ਵੱਲ ਚਲੀਏ, ਬੇ ਏਰੀਏ ਤੋਂ ਆ ਰਹੀ ਹੈ। ਬੇ ਏਰੀਏ ਦੇ ਵਿੱਚ ਇੱਕ ਵਾਰੀ ਫਿਰ 2 ਸਟਾਰਮ ਹੋਰ ਆ ਰਹੇ ਆ ਜਿਹਦੇ ਵਿੱਚ ਮੀਂਹ ਜ਼ਿਆਦਾ ਪਊਗਾ। ਨੈਸ਼ਨਲ ਵੈਦਰ ਸਰਵਿਸ ਨੇ ਇਹ ਕਿਹਾ ਆ ਵੀ ਹੁਣ ਅੱਜ ਦਾ ਦਿਨ ਸੁੱਕਾ ਰਿਹਾ, ਨਵੇਂ ਸਾਲ ਦਾ ਸੀ। ਆਉਣ ਵਾਲੇ 1-2 ਦਿਨਾਂ ਦੇ ਵਿੱਚ ਟਿਊਜ਼ਡੇ ਰਾਤ ਨੂੰ ਹੀ ਵੈਡਨਸਡੇ ਮਾਰਨਿੰਗ 1.5 ਇੰਚ ਤੋਂ ਲੈ ਕੇ 2 ਇੰਚ ਤੱਕ ਜਿਹੜਾ ਆ ਮੀਂਹ ਪੈ ਸਕਦਾ ਹੈਗਾ। ਤੇ ਹਵਾਵਾਂ ਵੀ ਬਹੁਤ ਜ਼ਿਆਦਾ ਤੇਜ਼ ਚੱਲਣਗੀਆਂ ਜਿਹਦੇ ਨਾਲ ਦਰਖਤ ਤੇ ਉਹਨਾਂ ਦੀਆਂ ਜਿਹੜੀਆਂ ਟਾਹਣੀਆਂ ਆ ਉਹ ਟੁੱਟ ਸਕਦੀਆਂ ਆ ਤੇ ਪਾਵਰ ਆਊਟੇਜ ਵੀ ਹੋ ਸਕਦੀ ਹੈਗੀ। ਜੀ ਬਿਲਕੁਲ। ਅੱਜ ਨਵਾਂ ਸਾਲ ਸੀਗਾ ਤੇ ਨਵੇਂ ਸਾਲ ਦੇ ਉੱਤੇ ਯੂਜਲੀ ਛੁੱਟੀ ਹੁੰਦੀ ਆ ਸਟਾਕ ਮਾਰਕੀਟ ਦੇ ਵਿੱਚ। ਪਰ ਜੇ ਓਵਰਆਲ ਤੁਹਾਨੂੰ ਆਪਾਂ ਪ੍ਰਾਈਸ ਦੱਸਦੇ ਜਾਈਏ ਗੋਲਡ ਤੇ ਤੇਲ ਨੂੰ ਲੈ ਕੇ, ਤੇਲ ਦੀ ਜਿਹੜੀ ਸੋਨੇ ਦੀ ਕੀਮਤ $2076 ਪ੍ਰਤੀ ਆਊਂਸ ਜਿਹੜੀ ਉਹ ਰਹੀ ਆ। ਕੱਚੇ ਤੇਲ ਦੀ ਕੀਮਤ $72 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 3.88% ਤੇ ਆ। ਕ੍ਰਿਪਟੋ ਕਰੰਸੀ ਦੇ ਵਿੱਚ ਨਵੇਂ ਸਾਲ 'ਚ ਕਾਫੀ ਵਾਧਾ ਦਰਜ ਕੀਤਾ ਗਿਆ। ਬਿਟਕੋਇਨ ਇਸ ਮੌਕੇ 44,910 $US ਦੇ ਬਰਾਬਰ ਤੇ ਅਥੀਰੀਅਮ $2378 $US ਦੇ ਬਰਾਬਰ ਚੱਲ ਰਿਹਾ।
ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ ₹83.23 ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $281.84 ਤੇ $1 ਦੇ ਬਰਾਬਰ ਕੈਨੇਡਾ ਦੇ $1.32। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਾਂ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਸੋ ਸਰੋਤਿਆਂ ਨੂੰ ਬੇਨਤੀ ਆ, ਸਾਰਾ ਦਿਨ ਤੁਹਾਡੀਆਂ ਕਾਲਸ ਰਹਿੰਦੇ ਰਹੇ ਆ ਨਵੇਂ ਸਾਲ ਦੇ ਉੱਤੇ। ਅੱਜ ਰਾਤ ਨੂੰ ਵੀ ਜਿਹੜਾ ਪ੍ਰੋਗਰਾਮ ਮਸੂਦ ਮੱਲੀ ਹੋਣਾ ਦਾ ਹੋਣਾ ਹੈ 9 ਵਜੇ ਤੋਂ ਲੈ ਕੇ 10 ਵਜੇ ਤਾਈਂ, 8:45 ਸ਼ੁਰੂ ਹੁੰਦਾ ਹੈ। ਉਹਦੇ ਵਿੱਚ ਵੀ ਜਿਹੜੀਆਂ ਤੁਸੀਂ ਕਾਲਸ ਕਰ ਸਕਦੇ ਹੋ। ਜੀ, ਹੁਣ ਲੈਂਦੇ ਹਾਂ ਜੀ ਇਜਾਜ਼ਤ।